ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਦਲ ਖਾਲਸਾ ਅਮਰੀਕਾ ਦੇ ਸਕੱਤਰ ਅਤੇ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਹੋਏ ਭਾਈ ਧਰਮ ਸਿੰਘ ਜੀ ਨਾਲ ਜਿਹੜੇ ਕਿ ਫਿਲਾਡੈਲਫੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਭਾਈ ਸਾਹਿਬ ਤੁਹਾਡਾ TV 84 ਨਿਊਜ਼ ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਪਰ ਸਭ ਤੋਂ ਪਹਿਲਾਂ ਸਾਨੂੰ ਦਲ ਖਾਲਸਾ ਜਥੇਬੰਦੀ ਬਾਰੇ ਦੱਸੋ ਕਿ ਇਹ ਜਥੇਬੰਦੀ ਕਦੋਂ ਤੇ ਕਿਵੇਂ ਹੋਂਦ ਵਿੱਚ ਆਈ ਅਤੇ ਇਸ ਦਾ ਅਮਰੀਕਾ ਦਾ ਚੈਪਟਰ ਕਦੋਂ ਬਣਿਆ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਪਹਿਲੀ ਗੱਲ I'm sorry ਵੀਰ ਜੀ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ, ਤੁਸੀਂ ਥੋੜਾ ਰੇਂਜ ਦੇ ਵਿੱਚ ਆਇਓ ਤਾਂ ਫਿਰ ਅਸੀਂ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਹਾਂਜੀ, ਗੱਲ ਇਸ ਤਰ੍ਹਾਂ ਜੀ ਵੀ ਜਦੋਂ ਇਹਨਾਂ ਮੈਨੂੰ ਸੰਤ ਨਹੀਂ ਯਾਦ, ਮੇਰਾ ਖਿਆਲ 2005 ਦੇ ਵਿੱਚ ਜੀ ਦਰਬਾਰ ਸਾਹਿਬ ਦੇ ਲਾਗੇ ਇੱਕ ਸ਼ਹੀਦਾਂ ਦੇ ਗੁਰਦੁਆਰੇ ਵਿੱਚ ਖਾਲਿਸਤਾਨ ਦਾ ਝੰਡਾ ਚਲਾਇਆ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਮੇਰੀ ਉੱਥੋਂ ਇੰਡੀਆ ਤੋਂ ਫਲਾਈਟ ਸੀ ਜੀ। ਤੇ ਮੈਂ ਦਿਲ ਦੇ ਵਿੱਚ ਸੋਚਦਾ ਆਇਆ, ਸਾਰੀ ਰਾਤ ਅਖਬਾਰ ਪੜ੍ਹਦਾ ਆਇਆ, ਮੈਂ ਕਿਹਾ ਵੀ ਇਹਨਾਂ ਸਿੰਘਾਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲੈਣਾ ਹਾਂਜੀ ਤੇ ਇਹਨਾਂ ਦੀਆਂ ਕਿਸੇ ਨੇ ਜ਼ਮਾਨਤਾਂ ਨਹੀਂ ਕਰਾਉਣੀਆਂ ਜੀ। ਉਸ ਤੋਂ ਬਾਅਦ ਫਿਰ ਅਸੀਂ ਜਦੋਂ ਇੱਥੇ ਆਣ ਕੇ ਸਿੰਘਾਂ ਨਾਲ ਸਲਾਹ ਕਰਕੇ ਮਾਇਆ ਦੇ ਰਾਹੀਂ ਸਹਾਇਤਾ ਕਰਕੇ ਉਹਨਾਂ ਸਿੰਘਾਂ ਦੀਆਂ ਜ਼ਮਾਨਤਾਂ ਕਰਾਉਣ ਵਾਸਤੇ ਕੀਤੇ, ਉਦੋਂ ਤੋਂ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਪਹਿਲਾਂ ਵੀ ਮੈਂ 1986 ਦੇ ਵਿੱਚ ਉਸ ਵੇਲੇ ਸੀ ਤਾਂ ਇਹਨਾਂ ਦੇ ਉੱਤੇ ਇੱਕ ਤਰ੍ਹਾਂ ਦੀ ਪਾਬੰਦੀ, ਮੇਰਾ ਖਿਆਲ ਕਿ 1986 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਨਵੈਨਸ਼ਨ ਹੋਈ ਸੀ ਦਲ ਖਾਲਸਾ ਦੀ, ਉੱਥੇ ਮੈਂ ਗਏ ਸੀ। ਜਿਹੜੇ ਬੰਦੇ ਜਹਾਜ਼ ਅਗਵਾ ਕੀਤੇ ਸੀ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਜੀ ਜੀ ਤੇ ਉਹਦੇ ਵਿੱਚ ਵੀ ਮੈਂ ਸ਼ਾਮਲ ਸੀ ਹਾਂਜੀ। ਬੱਸ ਅੱਡੇ ਦੇ ਲਾਗੇ ਸੀ, ਮੈਨੂੰ ਯਾਦ ਨਹੀਂ ਹੈ ਕਿਹੜਾ ਗੁਰਦੁਆਰਾ ਸੀ, ਕਿਹੜੇ ਸੈਕਟਰ ਸੀ ਜੀ ਕੋਈ ਗੱਲ ਨਹੀਂ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਪੰਥਕ ਮੁੱਦਿਆਂ ਵੱਲ ਆਉਂਦੇ ਹਾਂ। ਜਿਵੇਂ ਤੁਸੀਂ ਇੱਕ ਪੰਥਕ ਸ਼ਖਸੀਅਤ ਹੋ ਅਤੇ ਖਾਲਿਸਤਾਨ ਦੇ ਨਿਸ਼ਾਨੇ ਲਈ ਵਚਨਬੱਧ ਹੋ, ਕੀ ਕਾਰਨ ਹੈ ਕਿ ਬੀਤੇ ਦੇ ਖਾਲਿਸਤਾਨੀ ਅੱਜ ਭਗੌੜੇ ਬਣ ਚੁੱਕੇ ਹਨ ਤੇ ਇਹ ਰੁਝਾਨ ਵਿਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਸ ਤਰ੍ਹਾਂ ਵੀ ਜਿਸ ਕੌਮ ਦੀ ਜ਼ਮੀਰ, ਜਿਸ ਬੰਦੇ ਦੀ ਜ਼ਮੀਰ ਮਰ ਜਾਵੇ ਨਾ ਜੀ, ਉਹਦਾ ਕੋਈ ਵੀ ਬਾਲੀ ਵਾਰਸ ਨਹੀਂ ਹੁੰਦਾ। ਪਰ ਮੈਂ ਸਾਰਿਆਂ ਵਾਸਤੇ ਨਹੀਂ ਕਹਿੰਦਾ, ਕੁਛ ਵੀਰ ਏਦਾਂ ਦੇ ਵੀ ਹੈਗੇ ਆ ਜਿਹੜੇ ਵਿਚਾਰੇ ਖਰਚ ਤੋਂ ਵੀ ਤੰਗ ਆ, ਮਤਲਬ ਹੱਥ ਪੈਰ ਤੋਂ ਵੀ, ਜਿਸ ਤਰ੍ਹਾਂ ਵੀ ਉਹਨਾਂ ਦੀ ਇੰਨੀ ਆਮਦਨ ਨਹੀਂ ਹੈ ਹਾਂਜੀ। ਜਦੋਂ ਕਦੇ ਮੁਜ਼ਾਹਰਾ ਹੁੰਦਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਮੁਜ਼ਾਹਰੇ 'ਚ ਸ਼ਾਮਲ ਹੁੰਦੇ ਆ ਜੀ। ਪਰ ਕੁਛ ਉਹ ਵੀਰ ਹਨ ਜਿਨ੍ਹਾਂ ਨੇ ਪਹਿਲਾਂ ਖਾਲਿਸਤਾਨ ਦੇ ਨਾਅਰੇ ਵੀ ਲਾਏ, ਖਾਲਿਸਤਾਨ ਦੀਆਂ ਬਾਤਾਂ ਵੀ ਗਾਈਆਂ, ਅੱਜ ਉਹ ਬਾਦਲ ਦੀ ਝੋਲੀ ਵਿੱਚ ਪੈ ਚੁੱਕੇ ਆ ਜੀ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡਾ ਇੱਕ ਵੀਰ ਇੰਗਲੈਂਡ ਦੇ ਵਿੱਚ ਹੈਗਾ, ਉਹਨੂੰ ਨਾ ਹੀਟ ਦੀ ਤੇ ਰੈਫਰੀਜਰੇਸ਼ਨ ਦਾ ਕੰਮ ਕਰਦਾ ਹਾਂਜੀ। ਉਹਨੇ ਨਾ ਇੱਕ ਮਸ਼ੀਨ ਲਾਈ ਕਿਸੇ ਜੂਸ਼ ਦੇ ਘਰ ਤੇ ਉਹਨੇ ਚਾਬੀ ਦੇ ਦਿੱਤੀ ਵੀ ਮੈਂ ਕੰਮ ਤੇ ਜਾਣਾ ਜੀ, ਤੂੰ ਮਸ਼ੀਨ ਮੇਰੇ ਫਿੱਟ ਕਰ ਦੇ ਹਾਂਜੀ। ਜਦੋਂ ਉਹ ਸ਼ਾਮ ਨੂੰ ਵਾਪਸ ਆਇਆ ਤੇ ਆਣ ਕੇ ਉਹਨੇ ਮਸ਼ੀਨ ਚੈੱਕ ਕੀਤੀ ਤੇ ਉਹਨੇ ਕਾਲ ਕੀਤੀ ਰਾਈਟ ਵੇ, ਕਹਿੰਦਾ ਵੇ ਤੇ ਘਰ 'ਚ ਪਹੁੰਚ। ਕਹਿੰਦਾ ਮੈਂ ਮਸ਼ੀਨ ਫਿੱਟ ਕਰਕੇ ਆਇਆ, ਤੁਹਾਡੀ ਹੀਟ ਬੜੀ ਥੋੜੀ ਚੱਲਦੀ ਹੈ, ਕਾਰਨ ਕੀ ਹੋਇਆ ਜੀ? ਉਹ ਕਹਿਣ ਲੱਗਾ ਮੈਂ ਤੈਨੂੰ ਪੈਸੇ ਦੁੱਗਣੇ ਦੇ ਦਿੰਦਾ, ਇਹ ਮਸ਼ੀਨ ਮੇਰੇ ਘਰੋਂ ਚੁੱਕ ਕੇ ਲੈ ਜਾ ਜੀ। ਉਹ ਕਹਿਣ ਲੱਗਾ ਕਿਉਂ? ਕਹਿੰਦਾ ਕਿ ਇਹ ਉਸ ਫੈਕਟਰੀ ਦੇ ਵਿੱਚ ਬਣੀ ਹੋ ਆ ਜਿਸ ਫੈਕਟਰੀ ਦੇ ਵਿੱਚ ਯਹੂਦੀਆਂ ਨੂੰ ਸਾੜਿਆ ਗਿਆ ਹਾਂਜੀ। ਮੈਂ ਨਹੀਂ ਚਾਹੁੰਦਾ ਕਿ ਉਹ ਫੈਕਟਰੀ ਦੀ ਬਣੀ ਹੋਈ ਚੀਜ਼ ਮੇਰੇ ਘਰ ਦੇ ਵਿੱਚ ਲੱਗੇ, ਪਰ ਸਾਡੇ ਸਿੱਖਾਂ ਦੀ ਜਿਹੜੀ ਜ਼ਮੀਰ ਇੰਨੀ ਕੁ ਮਰ ਚੁੱਕੀ ਆ ਜੀ ਤੇ ਸਾਡੇ ਨਾਲ ਇੰਨਾ ਕੁਝ ਹੋਣ ਤੋਂ ਬਾਅਦ ਵੀ ਜਿਹੜੇ ਸਾਡੇ ਸਿੱਖ ਆ, ਕੋਈ ਬਾਦਲ ਦੀ ਝੋਲੀ 'ਚ ਪਿਆ, ਕੋਈ ਕਾਂਗਰਸ ਐਂਡ ਦੀ ਅਕਾਲੀ ਆਰ ਦਾ ਚਿਫਟ ਆਫ ਦਾ ਸੇਮ ਬਲਾਕ ਬਿਲਕੁਲ ਜੀ ਹਾਂਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਆ ਰਹੀਆਂ, ਅਸੀਂ ਇਸ ਦੇਖਣਾ ਚਾਹੁੰਦੇ ਕਿ ਇਸ ਸਿੱਖ ਤਬਦੀਲੀ ਕਿਸ ਤਰ੍ਹਾਂ ਹੋਵੇਗੀ। ਤੁਸੀਂ ਇਹਨਾਂ ਚੋਣਾਂ ਨੂੰ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਦੇਖੋ, ਇਹਦਾ ਗੱਲ ਇਸ ਤਰ੍ਹਾਂ ਵੀ ਇਲੈਕਸ਼ਨਾਂ ਪਹਿਲਾਂ ਵੀ ਬਹੁਤ ਵਾਰੀ ਹੋਈਆਂ, ਗਾਂ ਵੀ ਹੋਣੀਆਂ ਹਾਂਜੀ। ਇਹਨਾਂ ਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਹਾਂਜੀ। ਸਾਡੀ ਹਾਲਤ ਦਿਨ ਪਰ ਦਿਨ ਖਰਾਵੇ ਹੋਣੀ ਆ, ਕਿਉਂਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਜਿਹੜੀਆਂ ਪੰਥਕ ਧਿਰਾਂ ਉਹ ਵੀ ਨਹੀਂ ਇਕੱਠੀਆਂ ਆਉਂਦੀਆਂ ਜੀ। ਜੇ ਉਹ ਇਕੱਠੀਆਂ ਆਉਂਦੀਆਂ ਤਾਂ ਉਹ ਫੇਰ ਵੀ ਸਰਕਾਰ ਡਰਦੀ ਆ ਜੀ। ਲੇਕਿਨ ਸਾਡੀਆਂ ਪੰਥਕ ਧਿਰਾਂ ਵੀ ਆਪਦੇ ਫਟੀਆਂ ਪਈਆਂ
ਤੇ ਜਿਹੜਾ ਉਹ ਸਾਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ, ਕਿਉਂਕਿ ਭਾਵੇਂ 13 ਦੇ 13 ਸਿੱਖ ਅਕਾਲੀ ਜਾਂ ਸਾਡੇ ਸਿੱਖ ਚਲੇ ਜਾਣ ਉੱਥੇ, ਤਾਂ ਇਹਨਾਂ ਦੀ ਕਿਹੜੀ ਉੱਥੇ ਕੋਈ ਪੁੱਛ ਹੈਗੀ ਆ ਜੀ। ਇਸ ਗੱਲ ਕਰਕੇ ਵੀ ਤੀਜੀ ਧਿਰ ਦਾ ਹੁਣ ਚਾਂਸ ਸੀਗਾ ਵੀ ਜੇ ਕਿਤੇ ਇਹ ਤੀਜੀ ਧਿਰ ਬਣਾ ਜਾਂਦੇ, ਪਰ ਇਹਨਾਂ ਦੀ ਆਪਸ ਵਿੱਚ ਏਕਤਾ ਹੈ ਨਹੀਂ। ਉਹ ਹਾਂਜੀ ਤੇ ਉਹ ਚਾਹੇ ਕਾਂਗਰਸ ਬਣ ਜਾਏ ਚਾਹੇ ਬੀਜੇਪੀ ਬਣ ਜਾਏ, ਉਹ ਸੇਮ ਹੀ ਹੈਗੇ ਆ। ਉਹਨਾਂ ਦੇ ਅੰਦਰੂਨੀ ਤੌਰ ਤੇ ਉਹ ਇੱਕ ਆ। ਉਹਨਾਂ ਨੇ ਸਿੱਖਾਂ ਨੂੰ ਹਮੇਸ਼ਾ ਹੀ ਦਬਾਉਣਾ ਹੈ, ਸਿੱਖਾਂ ਨੂੰ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਫੀ ਉੱਭਰ ਕੇ ਬਾਹਰ ਆਈ, ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਾਡੀ ਹਮਾਇਤ ਲਈ ਸਾਹਮਣੇ ਆਉਂਦੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਸਾਨੂੰ ਜਸਟਿਸ ਲੈ ਕੇ ਦੇ ਸਕਦੇ ਨੇ? ਨਹੀਂ, ਦੇਖੋ ਜੀ, ਗੱਲ ਇਹ ਆਮ ਆਦਮੀ ਪਾਰਟੀ ਆ ਸਕਦੀ, ਪਰ ਉਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਉਹਨਾਂ ਦਾ ਮੁੱਢ ਤੇ ਉੱਥੇ ਜੁੜਿਆ ਹੈਗਾ ਜਿੱਥੇ ਹੈਗਾ। ਚਲੋ ਸਾਨੂੰ ਇਹ ਹੋ ਸਕਦਾ ਵੀ ਸਾਨੂੰ ਇੱਕ ਦੋ ਬੰਦਿਆਂ ਨੂੰ ਸਾਨੂੰ ਜਿਹੜਾ ਇਨਸਾਫ ਉਹ ਦਵਾ ਦੇਣਗੇ ਤੇ 2 ਬੰਦਿਆਂ ਨੂੰ ਉਹ ਫਾਂਸੀ ਦੀ ਸਜ਼ਾ ਕਰਾ ਦੇਣਗੇ, ਹੋਰ ਕੁਝ ਨਹੀਂ ਕਰ ਸਕਦੇ। ਬਿਲਕੁਲ। ਪਰ ਜਿੰਨਾ ਕੌਮ ਦਾ ਨੁਕਸਾਨ ਹੋਇਆ, ਪਰ ਨੁਕਸਾਨ ਦੇਖੋ, ਅਸੀਂ ਖਾਲਿਸਤਾਨ ਜਿਹੜਾ ਹੈਗਾ ਉਹ ਇਹਨਾਂ ਦੇ ਲੀਡਰਾਂ ਦੇ ਕੀਤੇ ਹੋਏ ਵਾਅਦਿਆਂ ਮੁਤਾਬਕ ਮੰਗਦੇ ਆ। ਜਿਹੜਾ ਜਵਾਹਰ ਲਾਲ ਨੇ ਵਾਅਦਾ ਕੀਤਾ ਸੀ ਵੀ ਤੁਹਾਨੂੰ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ, ਪਰ ਅਸੀਂ ਉਸ ਖਿੱਤੇ ਦੀ ਮੰਗ ਕਰ ਰਹੇ ਆ। ਉਹਨਾਂ ਦੇ ਲੀਡਰਾਂ ਨੇ ਵਾਅਦਾ ਕੀਤਾ ਹੈ, ਅਸੀਂ ਕੋਈ ਸਾਡੀ ਮੰਗ ਉਹਨਾਂ ਦੇ ਲੀਡਰਾਂ ਦੇ ਨਾਲ ਹੀ ਆ। ਮਹਾਤਮਾ ਗਾਂਧੀ ਨੇ ਵੀ ਕਹੀ ਹੋਆ, ਜਵਾਹਰ ਲਾਲ ਨੇ ਵੀ ਕਹੀ ਹੋਆ। ਬਿਲਕੁਲ। ਤੇ ਵੀਰ ਜੀ, ਹੁਣ ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਸਿੱਖਾਂ ਦੀ ਆਬਾਦੀ ਬਹੁਤ ਘੱਟ ਰਹੀ ਹੈ, ਹਰ ਸਿੱਖ ਕਪਲ ਨੂੰ 4 ਬੱਚੇ ਕਰਨੇ ਚਾਹੀਦੇ, ਇਸ ਸਟੇਟਮੈਂਟ ਬਾਰੇ ਤੁਸੀਂ ਕੋਈ ਵਿਚਾਰ ਰੱਖਦੇ ਹੋ? ਇਹ ਤਾਂ ਗੱਲ ਠੀਕ ਹੈ, ਇਸ ਦੇ ਨਾਲ ਠੀਕ ਆ, ਪਰ ਸਿੱਖ ਜਿਹੜੇ ਪਹਿਲਾਂ ਬਣੇ ਹੋਏ ਪੰਜਾਬ ਦੇ ਵਿੱਚ ਆ, ਉਹ ਤਾਂ ਇਹਨਾਂ ਦੀ ਸਰਕਾਰ ਅਕਾਲੀਆਂ ਦੀ ਜਥੇਦਾਰ ਸਾਹਿਬ ਵੀ ਨਾਲੇ ਹੋ ਆ ਉੱਥੇ ਡਰੱਗ ਦੇ ਕੇ ਮਾਰਨੇ, ਜੇ 4 ਵੀ ਹੋ ਗਏ ਉਹ ਵੀ ਡਰੱਗ ਨਾਲੇ ਮਰਨੇ ਆ। ਪਹਿਲਾਂ ਤਾਂ ਕਾਰਨ ਇਹ ਆ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਇਸ ਵੇਲੇ ਨਸ਼ੇ ਦੇ ਨਾਲ ਚਿੰਬੜੇ ਹੋਏ ਆ, ਉਹਨਾਂ ਨੂੰ ਬਚਾਉਣਾ ਚਾਹੀਦਾ ਸਾਨੂੰ। ਉਹਦੇ ਵਿੱਚ ਤਾਂ ਇਹਨਾਂ ਦੇ ਜਿਹੜੇ ਸਰਗਣੇ ਹੈਗੇ ਆ ਮਜੀਠੀਏ ਵਰਗੇ, ਉਹ ਵਿੱਚ ਉਹ ਤਾਂ ਡਰੱਗ ਵੰਡਦੇ ਫਿਰਦੇ ਆ। ਇਸ ਗੱਲ ਕਰਕੇ ਵੀ ਪਹਿਲਾਂ ਤਾਂ ਜਿਹੜੇ ਸਾਨੂੰ ਗਿਣਤੀ ਨਹੀਂ ਸੀ ਬਹੁਤੀ, ਪਰ ਜਿੰਨੇ ਕੁ ਬੰਦੇ ਹੈਗੇ ਆ ਉਨੇ ਕਾਇਮ ਹੋਣ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਚੋਣ ਕਮਿਸ਼ਨ ਵੱਲੋਂ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਵਿਖੇ ਸਿਆਸੀ ਕਾਨਫਰੰਸਿਸ ਤੇ ਲਗਾਈ ਪਾਬੰਦੀ ਅਤੇ 14 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕੋਈ ਸਿਆਸੀ ਕਾਨਫਰੰਸਿਸ ਨਾ ਕਰਨ ਦੇ ਹੁਕਮ ਸੰਬੰਧੀ ਤੁਸੀਂ ਕੀ ਵਿਚਾਰ ਰੱਖਦੇ ਹੋ? ਮੈਂ ਤਾਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ। ਜਿਹੜੀ ਇਹ ਕਾਨਫਰੰਸ ਦੇ ਵਿੱਚ ਚਾਹੇ ਕਾਂਗਰਸ ਆ, ਚਾਹੇ ਅਕਾਲੀ ਆ, ਚਾਹੇ ਕਾਮਰੇਡ, ਕੋਈ ਵੀ ਉੱਥੇ ਕਾਨਫਰੰਸ ਨਹੀਂ ਕਰਨੀ ਚਾਹੀਦੀ। ਮੈਂ ਤਾਂ ਕਹਿੰਦਾ ਹਮੇਸ਼ਾ ਲਈ ਬੰਦ ਕਰਨੀ ਚਾਹੀਦੀ ਹੈ। ਕਿਉਂਕਿ ਦਰਅਸਲ ਚ ਪੁਰਾਤਨ ਇਤਿਹਾਸ ਨੂੰ ਪੜ੍ਹੀਏ ਤਾਂ ਹਮੇਸ਼ਾ ਖਾਲਸਾ ਇਹਨਾਂ ਦਿਨਾਂ ਦੇ ਉੱਤੇ ਇਕੱਠਾ ਹੁੰਦਾ ਸੀ ਤੇ ਉਹ ਸੋਚਦਾ ਹੁੰਦਾ ਸੀ ਵੀ ਦੁਸ਼ਮਣ ਦੇ ਨਾਲ ਕਿੱਦਾਂ ਸਿੱਝਣਾ। ਇਹ ਤਾਂ ਹੁਣ ਸਿੱਖਾਂ ਨੂੰ ਕੁੱਟਣ ਤੇ ਹੋਇਆ। ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਦੀ ਦਸਤਾਰ ਲਾਈ ਆ। ਅੱਜ ਤੱਕ ਕਿਸੇ ਅਖਬਾਰ ਵਾਲੇ ਨੇ ਜਾਂ ਕਿਸੇ ਮਿਨਿਸਟਰ ਨੇ ਕੋਈ ਗੱਲਬਾਤ ਕੀਤੀ ਆ ਕੁਝ ਵੀ ਇਹ ਪੁਲਿਸ ਵਾਲਿਆਂ ਨੇ ਉਹਨਾਂ ਨੇ ਕਿਉਂ ਕੀਤੀ ਆ? ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਤੇ ਇਸ ਗੱਲ ਕਰਕੇ ਵੀ ਉਹਦਾ ਉਹ ਵਧੀਆ ਚੀਜ਼ ਆ ਜੀ ਜਿਹੜੀ ਪਾਬੰਦੀ। ਉੱਥੇ ਸਿਰਫ ਗੁਰਮਤਿ ਦੀ ਗੱਲ ਹੋਣੀ ਚਾਹੀਦੀ ਆ ਜਾਂ ਜੇ ਪੰਥ ਦੀ ਚੜ੍ਹਦੀ ਕਲਾ ਦੀ ਕੋਈ ਗੱਲ ਹੋਣੀ। ਚੜ੍ਹਦੀ ਕਲਾ ਦੀ ਤਾਂ ਇਹਨਾਂ ਨੂੰ ਗੱਲੇ ਹੈ ਨਹੀਂ। ਉਹ ਬਿਲਕੁਲ। ਤੇ ਵੀਰ ਜੀ, ਪੰਥਕ ਮੁੱਦਿਆਂ ਦੇ ਉੱਪਰ ਸਵਾਲ ਤਾਂ ਸਾਡੇ ਕੋਲ ਬਹੁਤ ਸਾਰੇ ਨੇ, ਪਰ ਇਸ ਵੇਲੇ ਸਾਡਾ ਵਕਤ ਸਮਾਪਤੀ ਵੱਲ ਜਾਏ। ਤੁਸੀਂ ਪਹਿਲੀ ਵਾਰ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ, TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਤੁਸੀਂ TV 84 ਦੇ ਦਰਸ਼ਕਾਂ ਨੂੰ ਅੱਜ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤੇ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਇਸ TV ਨੂੰ ਵੱਧ ਤੋਂ ਵੱਧ ਸੁਣੀਏ। ਮਹਾਰਾਜ ਕਾਮਯਾਬੀ ਬਖਸ਼ਿਸ਼ ਕਰੇ, ਕਿਉਂਕਿ TV ਹੋਰ ਵੀ ਬਹੁਤ ਚੱਲਦੇ ਆ ਇੱਥੇ, ਪਰ ਕੌਮ ਦੀ ਗੱਲ ਕੋਈ ਨਹੀਂ ਕਰਦਾ। ਕਿਉਂਕਿ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਸੀ। ਇਹਨਾਂ TV ਵਾਲਿਆਂ ਨੂੰ ਪਤਾ ਨਹੀਂ ਕੀ ਬਿਮਾਰੀ, ਇਹਨਾਂ ਨੇ ਕਈ ਦਿਨ ਬੀਤਣ ਤੋਂ ਬਾਅਦ ਜਾ ਕੇ ਖਬਰ ਲੱਗੇ ਲਾਉਣੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਾਹਤੇ ਨਹੀਂ ਲਾਏ, ਕਹਿੰਦੇ ਜੀ ਸਾਨੂੰ ਹੁਕਮ ਆ ਵੀ ਦੱਸਣਾ ਨਹੀਂ ਹੈਗਾ ਬਾਹਰ। ਤੇ ਇਸ ਗੱਲ ਕਰਕੇ ਵੀ ਮੈਂ ਮਾਲਕ ਦੇ ਅੱਗੇ ਇਹ ਅਰਦਾਸ ਕਰਦਾ ਵੀ TV 84 ਦੀ ਚੜ੍ਹਦੀ ਕਲਾ ਕਰੇ ਔਰ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਵੀ ਇਹਨੂੰ ਵੱਧ ਤੋਂ ਵੱਧ ਸੁਣਿਆ ਜਾਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹੀ ਜਾਵੇ, ਕਿਉਂਕਿ ਬਾਣੀ ਦੇ ਵਿੱਚੋਂ ਸਾਨੂੰ ਸਾਰੀ ਸੇਧ ਮਿਲਣੀ ਆ। ਬਾਕੀ ਇਹਨਾਂ ਲੀਡਰਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਇਹ ਗਦਾਰ ਜਿਹੜੇ ਕਿ ਸੰਤਾਂ ਭਿੰਡਰਾਂ ਵਾਲਿਆਂ ਦੇ ਨਾਲ ਸੀਗੇ, ਜਿਹੜੇ ਅੰਦਰ ਬੈਠੇ, ਇਹ ਕਹਿੰਦੇ ਸੀ ਵੀ ਸਾਡੀਆਂ ਲਾਸ਼ਾਂ ਤੋਂ
ਫੌਜ ਲੰਘ ਕੇ ਜਾਓਗੇ, ਹੱਥ ਕਰਕੇ ਬਾਹਰ ਆ ਗਏ ਤੇ ਇਸ ਵੇਲੇ ਰਾਜਗੱਦੀਆਂ ਮਾਣ ਰਹੇ ਆ। ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਇਹਨਾਂ ਨੂੰ ਜੇ ਵੋਟ ਪਾ ਵੀ ਦਿੱਤੀ ਸਾਨੂੰ ਕੋਈ ਫਾਇਦਾ ਨਹੀਂ ਹੈ। ਜੀ ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਅਸੀਂ ਤੁਹਾਡੇ ਕੋਲ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।